ਆਈਵੀ ਲੀਗ ਯੂਨੀਵਰਸਿਟੀ, ਦੁਨੀਆ ਦੀ ਟੌਪ ਦੀ ਯੂਨੀਵਰਸਿਟੀ ਹਾਰਵਰਡ ਯੂਨੀਵਰਸਿਟੀ ਤੇ ਟਰੰਪ ਪ੍ਰਸ਼ਾਸਨ ਦਾ ਚੰਗੇ ਸਿੰਘ ਫਸ ਗਏ ਆ। ਉਹਨਾਂ ਦਾ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਅਸੈਪਟ ਕਰਨ ਵਾਲਾ ਜਿਹੜੀ ਐਬਿਲਿਟੀ ਸੀਗੀ, ਉਹ ਹਾਰਵਰਡ ਯੂਨੀਵਰਸਿਟੀ ਦੀ ਟਰੰਪ ਪ੍ਰਸ਼ਾਸਨ ਨੇ ਰਿਵੋਕ ਕਰ ਲਈ, ਵਾਪਸ ਲੈ ਲਈ। ਫਿਰ ਉਹ ਅਦਾਲਤ ਦੇ ਵਿੱਚ ਗਏ, ਫੈਡਰਲ ਜੱਜ ਨੇ ਉਸ ਬੈਨ ਦੇ ਉੱਤੇ ਜਿਹੜਾ ਉਹ ਰੋਕ ਲਾ ਦਿੱਤਾ। ਸੋ ਕੀ ਇਸ ਨੂੰ ਜਿਹੜਾ ਲੀਗਲ ਸ਼ੋਡਾਊਨ ਇਸ ਟਾਈਮ ਜੋ ਚੱਲ ਰਿਹਾ ਆ ਹਾਰਵਰਡ ਯੂਨੀਵਰਸਿਟੀ ਦੇ ਟਰੰਪ ਪ੍ਰਸ਼ਾਸਨ ਦਾ, ਇਹਨੂੰ ਆਪਾਂ ਕਿੱਦਾਂ ਦੇਖਦੇ ਆ? ਇੰਟਰਨੈਸ਼ਨਲ ਸਟੂਡੈਂਟਸ, ਆਪਾਂ ਦੋਨੇ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਦੇ ਉੱਤੇ ਇੱਥੇ ਅਮਰੀਕਾ ਦੇ ਵਿੱਚ ਆਏ ਆ, ਅੱਗੇ ਜਿਹੜੇ ਆਪਣੇ ਰਾਹ ਬਣੇ ਆ। ਸੋ ਹਾਰਵਰਡ ਯੂਨੀਵਰਸਿਟੀ ਦੇ ਨਾਲ ਜਿਹੜਾ ਪੇਚਾ ਹੁਣ ਇਹਨਾਂ ਦਾ ਪਿਆ ਆ, ਕੀ ਮਸਲਾ ਪੂਰਾ? ਜੀ, ਸੋ ਦੇਖੋ, ਪਹਿਲੀ ਗੱਲ ਤਾਂ ਬੜੀ ਟੌਪ ਦੀ ਜਿਹੜੀ ਯੂਨੀਵਰਸਿਟੀ ਹੈ, ਠੀਕ ਹੈ, ਸਾਰਿਆਂ ਨੂੰ ਪਤਾ ਹੀ ਹੈ ਹਾਰਵਰਡ ਦਾ, ਸਾਰੇ ਬੰਦਿਆਂ ਨੇ ਨਾਮ ਇਹਦਾ ਓਬਵੀਅਸਲੀ ਸੁਣਿਆ ਹੀ ਹੋਣਾ, ਹੈ ਨਾ। ਕਿੰਨੀਆਂ ਤੇ ਫਿਲਮਾਂ, ਡਾਕੂਮੈਂਟਰੀਆਂ, ਕਈ ਕੁਛ ਬਣਿਆ। ਤੇ ਤੁਸੀਂ ਦੇਖੋ ਕਿ ਸਰਕਾਰ ਨੇ ਕਿ ਇੱਦਾਂ ਦੀ ਯੂਨੀਵਰਸਿਟੀ ਨਾਲ ਵੀ ਜਿਹੜਾ ਪੰਗਾ ਪਾ ਲਿਆ। ਸੋ ਪੰਗੇ ਇਹਨਾਂ ਦੇ ਕੀ ਸੀਗੇ ਕਿ ਹੁਣ ਸਾਰੀ ਗੱਲ ਜਿਹੜੀ ਆ ਜਾਂਦੀ ਹੈ ਫਰੀडम ਆਫ ਸਪੀਚ ਦੀ ਤੇ ਔਨ ਕੈਂਪਸ ਜਿਹੜੀ ਸਪੀਚ ਦੀ। ਤੇ ਇਹਦੇ ਵਿੱਚ ਕੀ ਸੀਗਾ ਕਿ ਇਜ਼ਰਾਈਲ ਤੇ ਪੈਲਸਟਾਈਨ ਦਾ ਜਿਹੜਾ ਸੀਗਾ ਮੁੱਦਾ, ਉਹਨੂੰ ਲੈ ਕੇ ਕੈਂਪਸ ਦੇ ਵਿੱਚ ਪ੍ਰੋਟੈਸਟ ਸੀਗੇ। ਤੇ ਸਾਰੀ ਜਿਹੜੀ ਚੀਜ਼ ਸ਼ੁਰੂ ਹੋਈ ਉੱਥੋਂ ਹੀ ਕਿ ਇਹ ਜਿਹੜੇ ਪ੍ਰੋਟੈਸਟ ਆ, ਕਿ ਸਟੂਡੈਂਟ ਸਹੀ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਆ, ਕਿ ਉਹਨਾਂ ਨੂੰ ਪ੍ਰੋਟੈਸਟ ਕਰਨ ਦਾ ਹੱਕ ਹੈਗਾ ਨਹੀਂ ਹੈਗਾ, ਕਿ ਉਹ ਜਿਹੜੇ ਦੂਸਰੇ ਗਰੁੱਪ ਦੇ ਸਟੂਡੈਂਟ ਹੈਗੇ ਆ ਕਿ ਉਹਨਾਂ ਨੂੰ ਉਹ ਇਨਵਾਇਰਮੈਂਟ ਜਿਹੜਾ ਅਨਸੇਫ ਯੂਨੀਵਰਸਿਟੀ ਦੇ ਵਿੱਚ ਬਣਿਆ ਹੋਇਆ ਕਿ ਨਹੀਂ ਬਣਿਆ ਹੋਇਆ। ਤੇ ਇਹ ਜਿਹੜਾ ਮੁੱਦਾ ਸਾਰਿਆਂ ਨੂੰ ਪਤਾ ਹੀ ਆ ਕਿ ਇਹ ਕਈ ਜਿਹੜਾ ਦਹਾਕਿਆਂ ਤੋਂ ਹੀ ਜਿਹੜਾ ਚੱਲਦਾ ਆ ਰਿਹਾ ਇਹਨਾਂ ਦਾ, ਤੇ ਇਜ਼ਰਾਈਲ ਪੈਲਸਟਾਈਨ ਦਾ ਜਿਹੜਾ ਡਿਬੇਟ ਆ ਜੀ। ਤੇ ਇਹਦੇ ਵਿੱਚ ਹੁਣ ਜਿਹੜੇ ਸੀਗੇ ਕਿ ਇਸ ਮੁੱਦੇ ਉੱਤੇ ਤੁਸੀਂ ਦੇਖੋ ਕਿ ਹਰੇਕ ਜਿਹੜਾ ਲੌਬੀ ਗਰੁੱਪ ਵੀ ਕਈ ਸਾਰੇ ਜਿਹੜੇ ਹੈਗੇ ਆ, ਸਰਕਾਰਾਂ ਵੀ ਆਪਣੀਆਂ ਜਿਹੜੀਆਂ ਪੋਜੀਸ਼ਨ ਲੈਂਦੀਆਂ, ਦੇਸ਼ ਵੀ ਇਵਨ ਜਿਹੜੇ ਪੋਜੀਸ਼ਨ ਆਪਣੀ ਲੈਂਦੇ ਆ ਇਹ ਮੁੱਦਿਆਂ ਦੇ ਉੱਤੇ, ਅਮਰੀਕਾ ਵੀ ਲੈਂਦਾ, ਭਾਰਤ ਵੀ ਲੈਂਦਾ, ਹਰੇਕ ਜਿਹੜਾ ਦੇਸ਼ ਆ ਉਹਨੇ ਆਪਣੀ ਪੋਜੀਸ਼ਨ ਜਿਹੜੀ ਇਸ ਮੁੱਦੇ ਦੇ ਉੱਤੇ ਲਈ ਹੋਈ ਹੈ। ਸੋ ਇਹ ਤੁਸੀਂ ਦੇਖ ਲਓ ਕਿ ਇੰਨੇ ਸਾਲ ਜਿਹੜੇ ਚੱਲਦੇ ਨੇ ਹੋ ਗਏ, ਤੇ ਸਟੂਡੈਂਟ ਜਿਹੜੇ ਸੀਗੇ ਓਬਵੀਅਸਲੀ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ, ਜਿਹੜੇ ਸਟੂਡੈਂਟ ਹੁੰਦੇ ਆ, ਯੰਗ ਬਲੱਡ ਹੁੰਦਾ, ਨਵਾਂ ਖੂਨ ਹੁੰਦਾ। ਸੋ ਉਹ ਕੈਂਪਸਿਸ ਦੇ ਵਿੱਚ ਜਾ ਕੇ ਵੱਖ-ਵੱਖ ਮੁੱਦਿਆਂ ਤੇ ਹਿਸਟੋਰੀਕਲੀ ਅਮਰੀਕਨ ਯੂਨੀਵਰਸਿਟੀਜ਼ ਦੇ ਵਿੱਚ ਜਿਹੜਾ ਪ੍ਰੋਟੈਸਟ ਜਿਹੜਾ ਚੱਲਦਾ ਰਿਹਾ। ਈਵਨ ਜਦੋਂ ਤੁਸੀਂ ਦੇਖੋ ਵਿਅਤਨਾਮ ਵਾਰ ਵਗੈਰਾ ਸੀਗੀ, ਸਾਰੀ ਸਟੂਡੈਂਟ ਬਰਕਲੀ ਵਗੈਰਾ ਦੇ ਸਟੂਡੈਂਟ ਜਿਹੜੇ ਸੀਗੇ, ਹਾਰਵਰਡ ਦੇ ਸਟੂਡੈਂਟ ਵਗੈਰਾ ਸੀਗੇ, ਕਿੰਨੇ ਵੱਡੇ ਜਿਹੜੇ ਉਦੋਂ ਸਟੂਡੈਂਟਸ ਜਿਹੜੇ ਉਤਰੇ ਸੀਗੇ। ਤੇ ਅਲਟੀਮੇਟਲੀ ਜਿਹੜਾ ਇੱਕ ਤੁਸੀਂ ਕਹ ਲਓ ਕਿ ਕਲਚਰਲ ਸ਼ਿਫਟ ਜਿਹੜੀ ਹੋਈ ਸੀਗੀ ਕਿ ਲੜਾਈ ਨਹੀਂ ਕਰਨੀ, ਪੀਸ ਦੀ ਜਿਹੜੀ ਮੂਵਮੈਂਟ ਸੀਗੀ, ਆਪਣੇ ਬੜੇ ਯੋਧੇ ਨਿਕਲੇ, ਮੈਲਕਮ ਐਕਸ, ਮੁਹੰਮਦ ਅਲੀ, ਆਪਣਾ ਪੂਰੀ ਜਿਹੜੀ ਲਿਬਰਲ ਮੂਵਮੈਂਟ ਤੁਸੀਂ ਕਹ ਲਓ ਨਿਕਲੀ ਸੀਗੀ, ਹਿੱਪੀ ਕਲਚਰ ਵੱਲ, ਕਈ ਚੀਜ਼ਾਂ ਸੀ, ਸਿਵਲ ਰਾਈਟ ਦੀ ਮੂਵਮੈਂਟ, ਇਹ ਉਹ ਸਾਰੀ ਨਿਕਲ ਸਕਦੀ ਹੈ, ਤੁਸੀਂ ਪੜ੍ਹ ਸਕਦੇ ਹੋ ਉਹਦੇ ਉੱਤੇ। ਸੋ ਹੁਣ ਕਿਹਦੀ ਕੀ ਸਾਈਡ ਹੈਗੀ ਆ, ਉਹ ਇੱਕ ਡਿਫਰੈਂਟ ਟੌਪਿਕ ਹੋ ਗਿਆ, ਕਿ ਕੌਣ ਸਹੀ ਆ ਕੌਣ ਗਲਤ ਆ, ਡਿਫਰੈਂਟ ਟੌਪਿਕ ਹੋ ਗਿਆ। ਪਰ ਇਹਨਾਂ ਦਾ ਜਿਹੜਾ ਮੁੱਦਾ ਆ ਗਿਆ ਕਿ ਹਾਰਵਰਡ ਯੂਨੀਵਰਸਿਟੀ ਨੂੰ ਇਹ ਵਾਲੀ ਸਰਕਾਰ ਜਿਹੜੀ ਕਹਿੰਦੀ ਆ ਕਿ ਉਹਨਾਂ ਨੇ ਸਹੀ ਤਰੀਕੇ ਨਾਲ ਹੈਂਡਲ ਨਹੀਂ ਕੀਤਾ, ਜਿਹੜਾ ਮਾਹੌਲ ਸੀਗਾ ਜੂਇਸ਼ ਸਟੂਡੈਂਟ ਲਈ, ਉਹ ਪ੍ਰੋਬਲਮੈਟਿਕ ਜਿਹੜਾ ਬਣ ਗਿਆ। ਤੇ ਫੰਡਿੰਗ ਵਗੈਰਾ ਜਿਹੜੀ ਇਹਨਾਂ ਦੀ ਕੱਟ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਉੱਤੇ ਲਾਅ ਸੂਟ ਜਿਹੜਾ ਸੀਗਾ। ਤੇ ਹੁਣ ਜਿਹੜਾ ਸੀਗਾ ਇੱਕ ਸੈਵਿਸ ਸਿਸਟਮ ਹੁੰਦਾ, ਜਿਹਦੇ ਵਿੱਚ ਕਿ ਸਟੂਡੈਂਟ ਜਿਹੜੇ ਹੁੰਦੇ ਆ ਉਹ ਐਨਰੋਲ ਹੁੰਦੇ ਆ, I-20 ਇੱਕ ਤੁਹਾਨੂੰ ਡਾਕੂਮੈਂਟ ਜਿਹੜਾ ਮਿਲਦਾ ਹੁੰਦਾ ਜੀ। ਤੇ ਇਹਨਾਂ ਨੇ ਹੁਣ ਕੀ ਕੀਤਾ ਕਿ ਸੈਵਿਸ ਜਿਹੜਾ ਸੀਗਾ ਸਿਸਟਮ, ਉਹਨੂੰ ਜਿਹੜਾ ਟਾਰਗੇਟ ਕੀਤਾ, ਉਹਦਾ ਫਿਰ ਜਿਹੜਾ ਰਿਜ਼ਲਟ ਇਹ ਹੁੰਦਾ ਕਿ ਤੁਸੀਂ ਜਿਹੜਾ ਸਟੂਡੈਂਟ ਹੈਗੇ ਇੰਟਰਨੈਸ਼ਨਲ, ਉਹਨੂੰ ਐਨਰੋਲ ਨਹੀਂ ਕਰ ਸਕਦੇ ਨਵਿਆਂ ਨੂੰ, ਤੇ ਜਿਹੜੇ ਪੁਰਾਣੇ ਸਟੂਡੈਂਟ ਹੈ, ਇੰਟਰਨੈਸ਼ਨਲ ਸਟੂਡੈਂਟ ਜਿਹੜੇ ਪੜ੍ਹ ਰਹੇ, ਉਹਨਾਂ ਨੂੰ ਤੁਰੰਤ ਜਿਹੜਾ ਦੂਜੀ ਯੂਨੀਵਰਸਿਟੀ ਦੇ ਵਿੱਚ ਟ੍ਰਾਂਸਫਰ ਜਿਹੜੀ ਲੈਣੀ ਪੈਣੀ ਹੈ। ਤੇ ਉਹਨਾਂ ਨੇ ਜਿਹੜਾ ਇਹ ਮੂਵ ਕੀਤੀ, ਤੇ ਜਿਹੜੀ ਹਾਰਵਰਡ ਯੂਨੀਵਰਸਿਟੀ ਸੀਗੀ ਉਹਨੇ ਵੀ ਰਾਈਟ ਵੇ ਜਿਹੜਾ ਫਾਈਟ ਬੈਕ ਕਰਤੀ। ਤੇ ਫੈਡਰਲ ਜੱਜ ਇੱਕ ਜਿਹੜੇ ਸੀਗੇ, ਉਹਨਾਂ ਨੇ ਇੱਕ ਜਿਹੜਾ ਤੁਸੀਂ ਕਹ ਲਓ ਕਿ ਇਹਨੂੰ ਇੰਜੰਕਸ਼ਨ ਦੇ ਦਿੱਤੀ ਕਿ ਤੁਸੀਂ ਏਦਾਂ ਨਹੀਂ ਕਰ ਸਕਦੇ, ਤੇ ਹਾਰਵਰਡ ਜਿਹੜੀ ਸਟੂਡੈਂਟਸ ਨੂੰ ਜਿਹੜੀ ਐਨਰੋਲ ਜਿਹੜੀ ਕਰਦੀ ਰਹੂਗੀ। ਸੋ ਜਿਹੜੀ ਵੇਖਣ ਨੂੰ ਟ੍ਰੈਂਡ ਕੀ ਮਿਲ ਰਿਹਾ, ਜਿਹੜੀ ਫਾਈਟ ਸੀਗੀ ਐਡਮਿਨਿਸਟ੍ਰੇਸ਼ਨ ਦੀ, ਹੁਣ ਗੱਲ ਹੋ ਗਈ ਡਿਊ ਪ੍ਰੋਸੈਸ, ਜਿਹੜਾ ਪ੍ਰੋਸੈਸ ਪ੍ਰੋਸੀਜਰਸ ਕੋਰਟ ਸਿਸਟਮ ਦੇ ਥਰੂ ਕਿੱਦਾਂ ਚੱਲਣਾ। ਤੇ ਸਰਕਾਰ ਜਿਹੜੀ ਹੈਗੀ ਆ, ਭਾਵੇਂ ਇਮੀਗ੍ਰੇਸ਼ਨ ਦਾ ਖੇਤਰ ਜਿਹੜਾ ਸਪੈਸੀਫਿਕਲੀ ਹੈਗਾ, ਉਹਦੇ ਵਿੱਚ ਕਾਫੀ ਜਿਹੜੀ ਲਿਬਰਟੀ ਲੈ ਰਹੀ ਹੈ, ਤੇ ਉਹ ਤੁਰੰਤ ਜਿਹੜੇ ਇੱਦਾਂ ਦੇ ਸਡਨ ਜਿਹੜੇ ਫੈਸਲੇ ਆਪਾਂ ਦੇਖ ਰਹੇ ਹਾਂ, ਟੈਰਿਫ ਦੇ ਰਿਲੇਟਡ ਹੋ ਗਏ, ਟ੍ਰੇਡ ਬੈਨ ਦੇ ਰਿਲੇਟਡ ਜਿਹੜੇ ਹੋ ਗਏ, ਇਮੀਗ੍ਰੇਸ਼ਨ ਦੇ ਰਿਲੇਟਡ ਜਿਹੜੇ ਹੋ ਗਏ, ਕੁਇਕ ਜਿਹੜੇ ਫੈਸਲੇ, ਜਿੱਦਾਂ ਤੁਸੀਂ ਕਹਿ ਲਓ ਕਿ ਫਤਵਾ ਜਿਹਨੂੰ ਕਹਿ ਦਿੰਦੇ, ਉੱਦਾਂ ਆ ਜਾਂਦਾ। ਤੇ ਜਿਹੜਾ ਸਿਸਟਮ ਸੀਗਾ ਉਹ ਵੀ ਹੁਣ ਜਿੱਦਾਂ ਹਾਰਵਰਡ ਯੂਨੀਵਰਸਿਟੀ, ਇਹਨਾਂ ਦੇ ਕੋਲ ਵੀ ਬਹੁਤ ਜ਼ਿਆਦਾ ਬਿਲੀਅਨਸ ਆਫ ਡਾਲਰ ਜਿਹੜੇ ਇਹਨਾਂ ਕੋਲ ਹੈਗੇ ਆ, ਤੇ ਬੜੇ ਇਹਨਾਂ ਦੇ ਵੀ ਜਿਹੜੇ ਸਪੋਰਟਰ ਇੱਥੋਂ ਦੇ ਜਿਹੜੇ ਗ੍ਰੈਜੂਏਟ ਹੋਏ ਆ ਉਹ, ਤੇ ਉਹਨਾਂ ਨੇ ਵੀ ਫਿਰ ਜਿਹੜਾ ਫੈਡਰਲ ਜੱਜ ਕੋਲ ਜਾ ਕੇ ਜਿਹੜਾ ਉਹ ਕਹਿਤਾ ਕਿ ਤੁਸੀਂ ਏਦਾਂ ਨਹੀਂ ਕਰ ਸਕਦੇ। ਤੇ ਬਾਰ-ਬਾਰ ਤੁਹਾਨੂੰ ਅਮਰੀਕਾ ਦੇ ਸਿਸਟਮ 'ਚ ਵੇਖਣ ਵਾਲੀ ਗੱਲ ਇਹ ਮਿਲੂਗੀ ਕਿ ਸਰਕਾਰ ਕੁਛ ਕਰਦੀ ਆ, ਤੇ ਕੋਰਟ ਸਿਸਟਮ ਜਿਹੜੇ ਹੈਗੇ ਆ
ਉਹ ਸਟੈਪ ਇਨ ਕਰ ਦਿੰਦੇ ਆ ਵਿੱਚ। ਕੋਰਟ ਸਿਸਟਮ ਜਿਹੜਾ ਬੜਾ ਮਜ਼ਬੂਤ ਹੈ ਇਸ ਕੰਟਰੀ ਦਾ, ਠੀਕ ਆ। ਇਹ ਜਿਹੜਾ ਢਾਂਚਾ ਸੀਗਾ ਸਾਡੀ ਕੰਟਰੀਆਂ ਦੇ ਵਿੱਚ ਬੜਾ ਹੱਦ ਤੱਕ ਜਿਹੜਾ ਕੰਪਰੋਮਾਈਜ਼ ਹੋ ਗਿਆ, ਠੀਕ ਆ। ਤੇ ਉਹ ਕੰਪਰੋਮਾਈਜ਼ ਚਲੋ ਸਿਆਸੀ ਪਾਰਟੀਆਂ ਵੀ ਕਰਦੀਆਂ, ਪਰ ਆਪਣੇ ਲੋਕਾਂ ਨੇ ਵੀ ਬੜਾ ਕੰਪਰੋਮਾਈਜ਼ ਕੀਤਾ, ਪੁੱਠੇ ਕੰਮ ਕਰ ਲਏ, ਜੱਜਾਂ ਨੂੰ ਰਿਸ਼ਵਤਾਂ ਦੇਤੀਆਂ, ਖਿਲਾਤੀਆਂ। ਤੇ ਜਿੱਦਾਂ ਦੇ ਲੋਕ ਆ ਉਹਨਾਂ ਨੂੰ, ਕਈ ਵਾਰੀ ਪਹਿਲਾਂ ਵੀ ਮੈਂ ਕਿਹਾ, ਜਿੱਦਾਂ ਦੇ ਲੋਕ ਆ ਉਹਨਾਂ ਨੂੰ ਉਦਾਂ ਦੇ ਲੀਡਰ ਮਿਲਦੇ ਆ, ਜਿੱਦਾਂ ਦਾ ਲੋਕ ਮਾਹੌਲ ਬਣਾਉਂਦੇ ਆ, ਉਹਨਾਂ ਨੂੰ ਬਾਅਦ ਚ ਜਿੱਦਾਂ ਦੀ ਫਸਲ ਉਹ ਬੀਜਦੇ ਆ ਉਦਾਂ ਦੀ ਖੇਤੀ ਉਹਨਾਂ ਨੂੰ ਕਰਨੀ ਪੈਂਦੀ ਹੈ। ਵਿੱਚ ਪੁਲਿਸ ਦਾ, ਕੋਰਟ ਸਿਸਟਮ ਦਾ ਸਾਰਾ ਕਵਾੜਾ ਕੀਤਾ ਵੀ ਆਪਣੇ ਲੋਕਾਂ ਨੇ ਹੀ ਆ। ਸੋ ਅਜਿਹੇ ਜਿਹੜੇ ਲੋਕ ਆ ਇਹ ਸਿਸਟਮ 'ਚ ਵੀ ਬਥੇਰੇ ਜਿਹੜੇ ਹੈਗੇ ਆ, ਸਕੀਮਾਂ ਲਾਉਂਦੇ ਆ, ਪੁੱਠੀਆਂ ਸਿੱਧੇ ਜਿਹੜੇ ਕੰਮ ਜਿਹੜੇ ਕਰਦੇ ਆ। ਤੇ ਸਿਸਟਮ ਜਿਹੜਾ ਤੁਸੀਂ ਕਹਿ ਲਓ ਕਿ ਕਈ ਹੱਦ ਤੱਕ ਉਹਨਾਂ ਨੂੰ ਝੱਲ ਵੀ ਲੈਂਦਾ ਵਾ, ਠੀਕ ਹੈ। ਸਾਰਿਆਂ ਨੂੰ ਪਤਾ ਓਪਨ ਜਿਹੜੀ ਚੀਜ਼ ਜਿਹੜੀ ਹੈਗੀ ਆ, ਸਿਸਟਮ ਮੇਰੇ ਖਿਆਲ ਬੜਾ ਜਿਹੜਾ ਫੇਅਰ ਸੀਗਾ, ਤੇ ਲੋਕੀ ਨਹੀਂ ਜਦੋਂ ਪਿੱਛੇ ਹਟਦੇ ਸੀਗੇ। ਤੇ ਸਰਕਾਰ ਵੀ ਜਦੋਂ ਹੁਣ ਦੇਖਦੀ ਆ ਕਿ ਯਾਰ ਇਹ ਹੋ ਕੀ ਰਿਹਾ ਦੇਸ਼ ਦੇ ਵਿੱਚ, ਖੁੱਲਾ ਬਾਰਡਰ ਹੋ ਗਿਆ, ਕਈ ਤਰ੍ਹਾਂ ਦੇ ਲੋਕ ਜਿਹੜੇ ਆ ਗਏ ਆ ਕਿ ਕ੍ਰਿਮੀਨਲ ਲੈਵਲ ਤੱਕ ਜਿਹੜੇ ਐਂਟਰ ਕਰ ਗਏ ਆ, ਤੇ ਸਰਕਾਰ ਨੂੰ ਹੁਣ ਜਿੱਦਾਂ ਇਹ ਲੱਗਦਾ ਕਿ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਤੇ ਲੋਕਾਂ ਦੀ ਪਪੂਲਰ ਸਪੋਰਟ ਆ, ਤੇ ਉਹ ਜੋ ਮਰਜ਼ੀ ਜਿਹੜਾ ਕਰ ਸਕਦੇ ਆ। ਤੇ ਹੁਣ ਜਿਹੜੀ ਫਾਈਟ ਆ ਉਹ ਇਹ ਬਣ ਗਈ ਆ ਕਿ ਜਿਹੜੇ ਕੋਰਟ ਹੈਗੇ ਆ ਉਹਨਾਂ ਦੀ ਕੀ ਮਾਨਤਾ ਇੱਥੇ ਹੋਣੀ ਆ, ਕਿ ਕੀ ਉਹ ਜਦੋਂ ਕਹਿ ਦਿੰਦੇ ਆ ਕਿ ਤੁਸੀਂ ਏਦਾਂ ਨਹੀਂ ਕਰ ਸਕਦੇ ਆ, ਉਸ ਤੋਂ ਬਾਵਜੂਦ ਸਰਕਾਰ ਉਹ ਕੰਟੀਨਿਊ ਕਰ ਸਕਦੀ ਆ ਕਿ ਨਹੀਂ ਕਰ ਸਕਦੀ ਆ। ਸੋ ਇਹ ਜਿਹੜਾ ਹੁਣ ਮਾਹੌਲ ਤੁਹਾਨੂੰ ਪਤਾ ਹੀ ਆ ਕਿ ਬੜਾ ਜਿਹੜਾ ਟੈਨਸ਼ਨ ਵਾਲਾ ਜਿਹੜਾ ਬਣਿਆ ਪਿਆ। ਤੇ ਇਹ ਸਾਰੇ ਦੇ ਵਿੱਚ ਕੀ ਹੈਗਾ ਕਿ ਰੌਲਾ ਰੱਪਾ ਪਾਉਣ ਵਾਲੇ ਕਈ ਵਾਰੀ ਲੰਘ ਜਾਂਦੇ ਆ। ਜਿਹੜਾ ਵਧੀਆ ਸ਼ਰੀਫ ਹਾਰਡ ਵਰਕਿੰਗ ਇਨੋਸੈਂਟ ਬੰਦਾ ਜਿਹੜਾ ਹੁੰਦਾ ਸਾਇਲੀ, ਉਹ ਜਿਹੜਾ ਉਹਨੂੰ ਖਾਮਿਆਜਾ ਜਿਹੜਾ ਭੁਗਤਣਾ ਪੈ ਜਾਂਦਾ, ਉਹ ਬੰਦਾ ਜਿਹੜਾ ਪਿਸ ਜਾਂਦਾ। ਤੇ ਇਹਦੇ ਵਿੱਚ ਕੀ ਹੈ ਕਿ ਤੁਹਾਨੂੰ ਵੀ ਐਜ਼ ਅ ਕਮਿਊਨਿਟੀ ਓਬਵੀਅਸਲੀ ਸਾਈਡ ਇੱਕ ਲੈਣੀ ਪਊਗੀ ਕਿ ਤੁਸੀਂ ਕਿਹਨਾਂ ਨੂੰ ਸਪੋਰਟ ਕਰਦੇ ਆ, ਠੀਕ ਆ। ਜੇ ਕਰਪਟ ਸਿਸਟਮ ਤੁਸੀਂ ਉੱਥੇ ਦੇ ਛੱਡ ਕੇ ਇੱਥੇ ਆਏ ਆ, ਤੇ ਇੱਥੇ ਆ ਕੇ ਵੀ ਜੇ ਉਹੀ ਚੀਜ਼ਾਂ ਕਰਨੀਆਂ, ਤੇ ਫਿਰ ਇਹ ਹੈ ਕਿ ਫਿਰ ਫਾਇਦਾ ਕੀ ਇੱਥੇ ਆਏ ਦਾ, ਹਨਾ। ਉਹ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ। ਤੇ ਇਹ ਹੁਣ ਸਿਰਫ ਸਟੂਡੈਂਟ ਨੂੰ ਲੈ ਕੇ ਨਹੀਂ, ਇਹ ਸਾਇਲੀ ਦੇ ਖੇਤਰ 'ਚ ਹੋ ਗਿਆ, ਮੈਰਿਜ ਫਰਾਡ ਹੋ ਗਿਆ, ਵਾਹ ਫਰਾਡ ਹੋ ਗਿਆ, ਕਾਫੀ ਜਿਹੜੀ ਤੁਸੀਂ ਕਹਿ ਲਓ ਕਿ ਡਿਟੇਲਡ ਇਨਵੈਸਟੀਗੇਸ਼ਨ। ਤੇ ਸਰਕਾਰ ਇਹਨੂੰ ਏਦਾਂ ਸੋਚਦੀ ਆ ਕਿ ਉਹ ਕਹਿੰਦੀ ਹੈ ਕਿ ਜਦੋਂ ਇਹ ਸਿਸਟਮ ਨਾਲ ਨਹੀਂ ਚੱਲ ਰਿਹਾ ਤੇ ਸਰਕਾਰ ਇਹਨੂੰ ਸਿਸਟਮ ਨਾਲ ਕਿੱਦਾਂ ਜਿਹੜਾ ਹੈਂਡਲ ਕਰ ਸਕਦੀ ਆ। ਤੇ ਤਾਂ ਕਰਕੇ ਜਿਹੜਾ ਤੁਸੀਂ ਕਹਿ ਲਓ ਕਿ ਦੋਨੋਂ ਬੰਨਿਆਂ ਜਿਹੜੀ ਫਾਈਟ ਉਹ ਫੁੱਲ ਫੋਰਸ ਤੇ ਜਿਹੜੀ ਜਾਰੀ ਆ। ਜੀ, ਐਗਜ਼ੈਕਟਿਵ ਵਰਸਸ ਜੁਡੀਸ਼ਰੀ ਜਿਹੜੀ ਇਸ ਟਾਈਮ ਆਪਣੇ ਸਾਹਮਣੇ ਇਹ ਅਮਰੀਕਾ ਦੇ ਵਿੱਚ ਨਵਾਂ ਇਸ਼ੂ ਇਸ ਟਾਈਮ ਆ। ਆਪਾਂ ਰੀਸੈਂਟਲੀ ਦੇਖਿਆ ਵਾਈਸ ਪ੍ਰੈਜ਼ੀਡੈਂਟ ਜਿਹੜੇ ਚੀਫ ਜਸਟਿਸ ਰੋਬਰਟਸ ਆ, ਉਹਨਾਂ ਨੂੰ ਵੀ ਕਹਿ ਰਹੇ ਸੀਗੇ ਵੀ ਭਾਈ ਇੱਦਾਂ ਨਹੀਂ ਤੁਸੀਂ ਜਿਹੜਾ ਉਹ ਕਰ ਸਕਦੇ। ਚੈੱਕਸ ਐਂਡ ਬੈਲੈਂਸਿਸ ਵੀ ਆ, ਇਹ ਬੈਲੈਂਸ ਬਣਨਾ ਕਿੱਦਾਂ ਆ, ਇਹ ਡਿਪੈਂਡ ਕਰਦਾ ਹੁੰਦਾ ਆ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਉਹ ਕਿਸ ਤਰੀਕੇ ਦੇ ਸੋਚ ਦੇ ਨਾਲ ਜਿਹੜੀ ਉਹ ਆਈ ਆ। ਫ੍ਰੀ ਸਪੀਚ ਅਮਰੀਕਾ ਦਾ ਕਹਿ ਸਕਦੇ ਆ ਵੀ ਇੱਕ ਅਜਿਹਾ ਥੰਮ ਅਟਰਨੀ ਟਿਰਕੇਣਾ ਜੀ, ਉਹਦੇ ਸਿਰ ਤੇ ਅਮਰੀਕਾ ਜਿਹੜਾ ਉਹ ਟਿਕਿਆ ਆ। ਜੇ ਉਹਨੂੰ ਇਸ ਤਰੀਕੇ ਦੇ ਨਾਲ ਕਈ ਹੁਣ ਇਹਨੂੰ ਬਦਲਾਖੋਰੂ ਨੀਤੀ ਵੀ ਕਹਿਣਗੇ ਨਾ ਵੀ ਉਹਨਾਂ ਦੀ ਨਹੀਂ ਮੰਨੀ ਤਾਂ ਚਲੋ ਜੀ ਚੱਕ ਕੇ ਜਿਹੜਾ ਉਹ ਉਹਨਾਂ ਦੀ ਇਸ ਪਾਲਿਸੀ ਨੂੰ ਬੈਨ ਜਿਹੜਾ ਉਹ ਕਰ ਦੋ। ਉਹ ਮੰਨਦੇ ਆ ਨਹੀਂ ਮੰਨਦੇ, ਅੱਗੇ ਕੀ ਸਿਚੁਏਸ਼ਨ ਜਿਹੜੀ ਉਹ ਬਣਦੀ ਆ। ਮੌਜੂਦਾ ਤੌਰ ਦੇ ਉੱਤੇ ਅਟਰਨੀ ਟਿਰਕੇਨਾ ਜੀ ਇਹ ਵੀ ਦੱਸਦੇ ਜਾਈਏ ਜਿਹੜੇ 5 ਜਸਟਿਸਿਸ ਇਸ ਟਾਈਮ ਸੁਪਰੀਮ ਕੋਰਟ ਦੇ ਆ ਉਹ ਹਾਰਵਰਡ ਯੂਨੀਵਰਸਿਟੀ ਦੇ ਗ੍ਰੈਜੂਏਟ ਨੇ। ਸੋ ਮਤਲਬ ਬਹੁਤ ਦੇਣ ਆ ਉਸ ਯੂਨੀਵਰਸਿਟੀ ਦੀ। ਮਲਟੀਪਲ ਪ੍ਰੈਜ਼ੀਡੈਂਟਸ ਇਕੱਲੇ ਇੱਥੇ ਨਹੀਂ, ਦੁਨੀਆ ਦੇ ਹੋਰ ਹਿੱਸਿਆਂ ਦੇ ਵਿੱਚ ਇੱਥੋਂ ਦੇ ਗ੍ਰੈਜੂਏਟਸ ਨੇ ਜਿਹੜੇ ਉਹ ਦਿੱਤੇ ਆ। ਸੋ ਲੈਟਸ ਸੀ ਕੀ ਜਿਹੜਾ ਉਹ ਬਣਦਾ ਹੈ। ਪਰ ਇਸ ਪੂਰੇ ਮਾਮਲੇ 'ਚ ਇੰਟਰਨੈਸ਼ਨਲ ਸਟੂਡੈਂਟ ਜਿਹੜਾ ਉਹ ਪਿਸ ਰਿਹਾ, OPT CPT ਇਹ ਸਾਰੀਆਂ ਚੀਜ਼ਾਂ ਤੁਹਾਨੂੰ ਲੱਗਦਾ ਵੀ ਇਵੈਂਚੁਅਲੀ ਇਹ ਤਾਂ ਹੁਣ ਚਲੋ ਹਾਰਵਰਡ ਦੇ ਨਾਲ ਡਾਇਰੈਕਟ ਆ, ਪਰ ਓਵਰਆਲ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਉਹਦੇ ਵਿੱਚ ਵੀ ਇਹ ਸਖਤੀ ਵਗੈਰਾ ਕਰ ਸਕਦੇ ਨੇ? ਜੀ ਕਰ ਸਕਦੇ ਆ। ਤੁਸੀਂ ਦੇਖੋ ਕਈ ਜਿਹੜੇ ਯੂਨੀਵਰਸਿਟੀ ਦੇ ਸਟੂਡੈਂਟ ਆ, ਕੋਲੰਬੀਆ ਯੂਨੀਵਰਸਿਟੀ ਦੇ ਹੋ ਗਏ, NYU ਯੂਨੀਵਰਸਿਟੀ ਦੇ ਹੋ ਗਏ, ਬੋਸਟਨ ਤੇ ਕਈ ਜਾਣੇ ਜਿਹੜੇ ਅਰੈਸਟ ਵੀ ਆ, ਕਈ ਵਿਚਾਰਿਆਂ ਨੂੰ ਭੱਜਣਾ ਵੀ ਪਿਆ। ਹੁਣ ਜਦੋਂ ਸਟੂਡੈਂਟ ਆਉਂਦਾ ਸੀਗਾ ਅਮਰੀਕਾ ਦੇ ਵਿੱਚ, ਉਹ ਵੇਖਦਾ ਸੀਗਾ ਕਿ ਇੱਕ ਟੌਪ ਦਾ ਮੁਲਕ ਆ, ਟੌਪ ਦੀ ਜਿਹੜੀ ਐਜੂਕੇਸ਼ਨ ਆ ਉਹਦੇ ਹਿਸਾਬ ਨਾਲ ਉਹ ਅਮਰੀਕਾ ਦੇ ਵਿੱਚ ਜਿਹੜਾ ਆਉਂਦਾ ਸੀਗਾ। ਤੇ ਆਈ ਥਿੰਕ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਚੰਗੀਆਂ ਨਹੀਂ ਲੱਗਦੀਆਂ ਕਿ ਜਿਹੜੇ ਐਡੀ ਵਧੀਆ ਐਲੀਟ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਤੰਗ ਪਰੇਸ਼ਾਨ ਕਰਕੇ ਕੀ ਲੱਭਣਾ। ਐਂਡ ਆਫ ਦਾ ਡੇ ਉਹ ਜਿੱਥੇ ਵੀ ਜਾਊਗੇ ਹਨਾ, ਜਿਹੜਾ ਹਾਰਵਰਡ ਯੂਨੀਵਰਸਿਟੀ ਦਾ ਸਟੂਡੈਂਟ ਆ ਉਹ ਤਾਂ ਦੁਨੀਆ ਦੇ ਵਿੱਚ ਵਧੀਆ ਹੀ ਕਰੂਗਾ। ਉਦਾਂ ਥੋੜਾ ਨਾ ਬੰਦਾ ਹਾਰਵਰਡ ਯੂਨੀਵਰਸਿਟੀ ਲੰਘੇ ਸਹੀ ਗੱਲ ਪਹੁੰਚ ਜਾਂਦਾ।